व्यूअर्स वेलकम बैक इन प्रोग्राम जी। डॉक्टर साहब साडे कोल पहला मैं एक मिनट डेट पढ़ ला डॉक्टर साहब, फिर बाद च आपां ईमेल पढ़दे हां। अज डेट हैगी है 21 जुलाई 2016, 6 सावन नानकशाही संमत 548 का दिन है। तो डॉक्टर साहब साडे कोल पहला फेसबुक मैसेज आया है न्यू साउथ वेल्स आस्ट्रेलिया तो वीर युवराज सिंह जी का। ये लिखते हैं वाहिगुरू जी का खालसा वाहिगुरू जी की फतेह। ਇਹ ਲਿਖਦੇ ਹਨ ਸਰਦਾਰ ਅਮਰਜੀਤ ਸਿੰਘ ਜੀ, ਤੁਸੀਂ ਪੰਥ ਦੀ ਮਹਾਨ ਸੇਵਾ ਕਰ ਰਹੇ ਹੋ। ਮੇਰੇ ਮਨ ਵਿੱਚ ਇੱਕ ਸਵਾਲ ਹੈ ਅਤੇ ਮੈਂ ਸਮਝਦਾ ਹਾਂ ਕਿ ਤੁਸੀਂ ਹੀ ਉਸ ਦਾ ਜਵਾਬ ਦੇ ਸਕਦੇ ਹੋ। ਮੈਂ ਇੰਟਰਨੈਟ ਤੇ ਇਹ ਕਈ ਵਾਰ ਪੜ੍ਹਿਆ ਹੈ ਕਿ 1947 ਵਿੱਚ ਇੰਡੀਆ ਨੂੰ ਕਦੇ ਆਜ਼ਾਦੀ ਹੀ ਨਹੀਂ। ਬਰਤਾਨੀਆ ਦੀ ਸਰਕਾਰ ਨੇ ਬਸ ਭਾਰਤ ਦੀ ਸਰਕਾਰ ਨੂੰ ਤਾਕਤ ਟ੍ਰਾਂਸਫਰ ਕੀਤੀ ਸੀ। ਇਸ ਸੰਬੰਧੀ ਆਰਟੀਕਲ ਵੀ ਭੇਜ ਰਿਹਾ ਹਾਂ, ਕਿਰਪਾ ਕਰਕੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿਓ। ਧੰਨਵਾਦ। ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। जिंदाबाद 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 जी। वीर युवराज सिंह जी का बहुत बहुत शुक्रिया। उन्होंने न्यू साउथ वेल्स आस्ट्रेलिया तो लिखे और उन्होंने सवाल यही है कि भी की सचमुच 1947 भारत नूं आजादी मिली जां जिस तरह ट्रांसफर ऑफ पावर कहा जाता है कि भी भावें उन्होंने कुछ ताकतां ट्रांसफर कीतियां भारत नूं, लेकिन कुल मिला के जिहड़ा उन्हां दा होल्ड है ब्रिटिशर्स दा जां उन्हां दा कंट्रोल है वो कायम रहा। सो ये सवाल है जी। ये अक्सर जिहड़ा डिस्कस किया जाता है कि ब्रिटेन ने, और गल जे इसनूं मैं थोड़े जे होर दायराकार च भी लिजावां ते गल सिर्फ ये नहीं है जदों असीं कॉमनवैल्थ दे कांसैप्ट की गल करते हैं। ब्रिटेन ने सैकेंड वर्ल्ड वॉर के खात्मे तो बाद बेशक उस पीरियड च ब्रिटेन की जित हुई उन्होंने अलाइज की, लेकिन ये कोई शक नहीं है कि बरतानिया इन्ना करजाई हो गया है, इन्ना उन्होंने लॉस होया ह्यूमन लाइफ का, इकोनॉमी शैटर हुई जी। उन्होंने कोल समर्था ही नहीं सी कि वो देशां नूं जिहड़ा है वो गुलाम रख सकते। यही कारण है कि अगले असीं 10-12 साल देखते हैं कि 50 तो ज्यादा देश जिहड़े ने जिहड़ियां उन्हां दीयां बस्तियां सन, कॉलोनीज सन, वो आजाद नहीं जी। ਜ਼ਾਹਰ है कि 1929 ਦੇ ਵਿੱਚ ਪਹਿਲੀ ਵਾਰ ਦਰਿਆ ਰਾਵੀ ਦੇ ਕੰਢੇ ਨਹਿਰੂ ਨੇ ਜਿਹੜਾ ਉਹ ਪੂਰਨ ਆਜ਼ਾਦੀ ਦੀ ਘੋਸ਼ਣਾ ਕੀਤੀ ਸੀ। ਉਦੋਂ ਤੱਕ ਈਵਨ ਕਾਂਗਰਸ ਦੀ ਮੰਗ ਵੀ ਜਿਹਦੇ ਵਿੱਚ ਜਿਸ ਮੂਵਮੈਂਟ ਨੂੰ ਗਾਂਧੀ ਲੀਡ ਕਰ ਰਿਹਾ ਸੀ ਉਹ ਡੋਮੀਨੀਅਨ ਸਟੇਟਸ ਦੀ ਸੀ। ਡੋਮੀਨੀਅਨ ਸਟੇਟਸ ਦਾ ਮਤਲਬ ਜੇ ਉਹਨੂੰ ਮੋਰ ਔਰ ਲੈਸ ਕਹਿਣਾ ਹੋਏ ਤੇ ਆਨੰਦਪੁਰ ਦਾ ਮਤਾ ਸੀ ਉਹ ਕਿ ਜੀ ਬਾਕੀ ਤੁਸੀਂ ਤਾਕਤ ਆਪਣੇ ਹੱਥ 'ਚ ਰੱਖੋ, ਸਾਨੂੰ ਵਿਦਨ ਜਿਹੜੀ ਹੈ ਆਟੋਨੋਮੀ ਔਰ ਆਜ਼ਾਦੀ ਦਿਓ ਜੀ। ਕੋਈ ਸ਼ੱਕ ਨਹੀਂ ਹੈ ਕਿ ਸੈਕੰਡ ਵਰਲਡ ਵਾਰ ਜਦੋਂ ਤੱਕ ਮੁੱਕਿਆ 1945 ਤੱਕ, ਉਦੋਂ ਤੱਕ ਜਿਹੜੀ ਗੱਲ ਅੰਗਰੇਜ਼ਾਂ ਲਈ ਸਭ ਤੋਂ ਵੱਡੇ ਫਿਕਰ ਵਾਲੀ ਸੀ ਉਹ ਸੀ ਕਿ ਜਿਸ ਭਾਰਤੀ ਫੌਜ ਨੂੰ ਜਿਸ ਦੇ ਵਿੱਚ ਨੇਵੀ ਔਰ 에ਅਰ ਫੋਰਸ ਵੀ ਸ਼ਾਮਲ ਹੈ ਉਸ ਨੇ ਇਸਤੇਮਾਲ ਕੀਤਾ ਸੀ ਚਾਈਨਾ ਨੂੰ ਸਬਡਿਊ ਕਰਨ ਲਈ, ਅਫਰੀਕਨ ਕਾਲੋਨੀਜ਼ ਪਹਿਲੇ ਵਰਲਡ ਵਾਰ ਦੂਸਰੇ ਵਰਲਡ ਵਾਰ ਉਸ ਦੇ ਵਿੱਚ ਬਗਾਵਤ ਹੋਈ ਜੀ। ਪਹਿਲਾਂ ਈਵਨ ਨੇਵੀ ਦੇ ਹਵਾਲੇ ਨਾਲ ਜਿਹੜੀ ਪਹਿਲੀ ਬਗਾਵਤ ਕਿ ਉਹਨਾਂ ਨੇ ਜਹਾਜ਼ ਤੇ ਸਮੁੰਦਰੀ ਜਹਾਜ਼ ਤੇ ਚੜਨ ਤੋਂ ਨਾ ਕਰ ਦਿੱਤੀ ਸੀ, ਉਹ ਇਹ ਕਹਿ ਕੇ ਕੁਝ ਜਵਾਨਾਂ ਨੇ ਜਿਹੜੇ ਨੇਵੀ ਦੇ ਸਨ ਕਿ ਜੀ ਇਹ ਸਾਡੀ ਲੜਾਈ ਨਹੀਂ, ਔਰ ਬਾਅਦ ਦੇ ਵਿੱਚ ਬੜੇ ਤਰਲਿਆਂ ਨਾਲ ਉਹਨਾਂ ਨੇ ਜਿਹੜਾ ਜਾਨ ਛੁਡਾਈ, ਪਰ ਬਾਅਦ ਚ ਉਹਨਾਂ ਦਾ ਕੋਰਟ ਮਾਰਸ਼ਲ ਵੀ ਹੋਇਆ। ਫਿਰ ਅਸੀਂ ਆਜ਼ਾਦ ਹਿੰਦ ਫੌਜ ਦਾ ਕਾਨਸੈਪਟ ਦੇਖਦੇ ਹਾਂ ਕਿ ਕਿਵੇਂ 40,000 ਦੇ ਕਰੀਬ ਜਿਹੜੇ ਸੋਲਜਰ ਬ੍ਰਿਟਨ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਸ਼ਾਮਲ ਸਨ, ਭਾਵੇਂ ਉਹਨਾਂ 42,000 ਚੋਂ 35-36,000 ਸਿੱਖ ਸਨ। ਉਹਨਾਂ ਨੇ ਭਾਵੇਂ ਉਹ ਜਾਪਾਨੀ ਪ੍ਰਿਜ਼ਨਰ ਆਫ ਵਾਰ ਬਣੇ ਜਿਨ੍ਹਾਂ ਚੋਂ ਜਨਰਲ ਮੋਹਨ ਸਿੰਘ ਨੇ ਔਰ ਫਿਰ ਜਨਰਲ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ, ਪਰ ਇੱਕ ਗੱਲ ਅੰਗਰੇਜ਼ਾਂ ਨੂੰ ਖੁੜਕ ਗਈ ਸੀ ਕਿ ਵੀ ਹੁਣ ਜਿਹੜਾ ਹੈ ਤੁਸੀਂ ਇਹਨਾਂ ਦੀ ਲਾਇਲਟੀ ਦੇ ਉੱਤੇ ਕਾਊਂਟ ਨਹੀਂ ਕਰ ਸਕਦੇ। ਔਰ ਆਲਰੇਡੀ 1857 ਦਾ ਗਦਰ ਭਾਵੇਂ ਉਸ ਨੂੰ ਲਗਭਗ 100 ਸਾਲ ਬੀਤ ਚੁੱਕਾ ਸੀ, ਲੇਕਿਨ ਉਹਨਾਂ ਨੂੰ ਨਜ਼ਰ ਆਇਆ ਕਿ ਵੀ ਹੁਣ ਜਿਹੜਾ ਹੈ ਉਹਨਾਂ ਦੀ ਲਾਇਲਟੀ ਨਹੀਂ ਰਹੀ। ਸੋ ਕੁੱਲ ਮਿਲਾ ਕੇ ਹੁਣ ਮੈਂ ਜੁਗਰਾਜ ਸਿੰਘ ਹੋਰਾਂ ਦੇ ਸਵਾਲ ਵੱਲ ਆਵਾਂ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਇੰਡੀਆ ਪਾਕਿਸਤਾਨ ਦੀ ਡਿਵੀਜ਼ਨ ਵੇਲੇ ਵੀ ਜਿਹੜਾ ਬ੍ਰਿਟਨ ਨੇ ਇੰਡੀਆ ਨੂੰ ਫੇਵਰ ਕੀਤਾ। ਪਾਕਿਸਤਾਨ ਦੇ ਨਾਲ ਕਈ ਮਾਮਲਿਆਂ 'ਚ ਧੱਕਾ ਹੋਇਆ। ਜੇ ਅਸੀਂ ਇਹ ਕਹਿਣਾ ਹੋਏ ਕਿ ਈਵਨ ਰੈਡਕਲਿਫ ਜਿਹੜਾ ਕਦੇ ਉੱਥੇ ਆਇਆ ਨਹੀਂ ਸੀ ਉਸਨੇ ਵੀ ਜਦੋਂ ਵੰਡ ਕੀਤੀ, ਔਰ ਉਹਦੇ 'ਚ ਇੱਕ ਰੀਜ਼ਨ ਇਹ ਵੀ ਸੀ ਕਿ ਮਾਊਂਟਬੈਟਨ ਜਿਹੜਾ ਪਹਿਲਾ ਗਵਰਨਰ ਜਨਰਲ ਇੰਡੀਆ ਦਾ ਬਣਿਆ ਉਹ ਪਾਕਿਸਤਾਨ ਦਾ ਵੀ ਗਵਰਨਰ ਜਨਰਲ ਬਣਨਾ ਚਾਹੁੰਦਾ ਸੀ, ਲੇਕਿਨ
ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਮਨਾ ਕਰ ਦਿੱਤਾ ਔਰ ਪਹਿਲੇ ਉਹ ਆਪ ਗਵਰਨਰ ਜਨਰਲ ਬਣੇ ਜੀ। ਔਰ ਦੂਸਰਾ ਇਹ ਬੇਸ਼ੱਕ ਸਾਨੂੰ ਅਸੀਂ ਸਕੂਲ ਡੇਜ਼ ਜਾਂ ਕਾਲਜ ਡੇਜ਼ 'ਚ ਪੜ੍ਹਦੇ ਰਹੇ ਜੀ ਪਾਕਿਸਤਾਨ ਬਣਾਉਣ ਲਈ ਅੰਗਰੇਜ਼ਾਂ ਨੇ ਫੇਵਰ ਕੀਤੀ, ਪਰ ਹੁਣ ਜਿੰਨਾ ਰਿਕਾਰਡ ਸਾਹਮਣੇ ਆਉਂਦਾ ਹੈ ਮਿਸਟਰ ਜਿਨ੍ਹਾਂ ਨੂੰ ਕਦੇ ਵੀ ਅੰਗਰੇਜ਼ ਪਸੰਦ ਨਹੀਂ ਸੀ ਕਰਦੇ। ਉਹ ਬੜਾ ਸਪਸ਼ਟਵਾਦੀ ਸਚਿਆਰਾ ਕਿਸਮ ਦਾ ਆਦਮੀ ਸੀ। ਸੋ ਬਾਕੀ ਮੈਂ ਹੁਣ ਕੁਝ ਚੀਜ਼ਾਂ ਜਿਹੜੀਆਂ ਜਿਹਨੂੰ ਤੁਸੀਂ ਅਖਲਾਕ ਦੇ ਪੱਧਰ ਤੇ ਕਹਿੰਦੇ ਹੋ ਉਹ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿ ਮਾਊਂਟਬੈਟਨ ਦੀ ਵਾਈਫ ਐਡਵੀਨਾ ਦੇ ਨਹਿਰੂ ਦੇ ਨਾਲ ਸੰਬੰਧਾਂ ਸੰਬੰਧੀ ਬਹੁਤ ਸਾਰੀਆਂ ਈਵਨ ਉਹਦੀ ਡਾਟਰ ਨੇ ਵੀ ਜਿਹੜੀਆਂ ਚਿੱਠੀਆਂ ਨਹਿਰੂ ਨੇ ਐਡਵੀਨਾ ਨੂੰ ਲਿਖੀਆਂ ਉਹ ਪ੍ਰਕਾਸ਼ਿਤ ਕੀਤੀਆਂ ਨੇ ਕਿ ਇਹਨਾਂ ਨੇ ਇਨਫਲੂਐਂਸ ਜਿੱਤਣ ਦੇ ਲਈ ਕਿਸ ਕਿਸਮ ਦੀ ਈਵਨ ਬਦ ਅਖਲਾਕ ਪਹੁੰਚ ਵੀ ਜਿਹੜੀ ਹੈ ਅਪਣਾਈ। ਸੋ ਕੁੱਲ ਮਿਲਾ ਕੇ ਜੇ ਬ੍ਰਿਟਿਸ਼ ਜਾਂ ਮਾਊਂਟਬੈਟਨ ਰਾਹੀਂ ਜਾਂ ਦੂਸਰੇ ਤਰੀਕਿਆਂ ਰਾਹੀਂ ਫੇਵਰ ਦੇ ਰਿਹਾ ਸੀ ਤੇ ਇਹਦੇ ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਟ੍ਰੇਡ ਇੰਡੀਆ ਦੀ ਜਿਹੜੀ ਹੈ ਉਹ ਬ੍ਰਿਟਨ ਦੇ ਨਾਲ ਹੀ ਰਹੀ ਔਰ ਹਰ ਮੂਵਮੈਂਟ ਦੇ ਉੱਤੇ ਭਾਵੇਂ ਉਹ 65 ਦਾ ਮੌਕਾ ਸੀ 71 ਸੀ ਜਾਂ ਸਿੱਖ ਇਸ਼ੂ ਦੇ ਉੱਤੇ ਜੇ ਇਹ ਕਹਿਣਾ ਹੋਏ ਕਿ ਜੇ ਅਸੀਂ ਦੇਖ ਰਹੇ ਹਾਂ ਕਿ ਫਰਵਰੀ 1984 ਚ ਮਾਰਗਰੇਟ ਥੈਚਰ ਜਿਹੜੀ ਹੈ ਉਸ ਨੂੰ ਇੰਦਰਾ ਗਾਂਧੀ ਕਹਿ ਰਹੀ ਹੈ ਕਿ ਵੀ ਤੂੰ ਮਦਦ ਕਰ ਔਰ ਉਹ ਆਪਣਾ ਟੌਪ ਇੰਟੈਲੀਜੈਂਸ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਰਿੱਕੀ ਦੇ ਲਈ ਭੇਜ ਰਹੀ ਹੈ ਦਰਬਾਰ ਸਾਹਿਬ ਸਰਾਊਂਡਿੰਗ ਦੀ। ਸੋ ਬੇਸ਼ੱਕ ਇੱਕ ਪਾਸੇ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਤਾਂ ਜ਼ਬਾਨੀ ਜਿਹੜੀ ਹੈ ਜਮਾ ਖਰਚ ਕੀਤਾ ਕਿ ਜੀ ਬਹੁਤ ਬਹਾਦਰ ਕੁਰਬਾਨ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜੇ ਸਿੱਖ ਲੀਡਰਸ਼ਿਪ ਉਸ ਵੇਲੇ ਦੀ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਕਿਹਾ ਕੁਛ ਇਸ ਕਿਸਮ ਦਾ ਇੰਤਜ਼ਾਮ ਜਿਹੜੇ ਬ੍ਰਿਟਿਸ਼ ਚਾਹੁੰਦੇ ਸੀ ਕਿ ਵੀ ਜਿੱਥੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਵੀ ਹੋਏ ਸਮੁੰਦਰ ਤੱਕ ਐਕਸੈਸ ਦੇਣ ਦੀ ਗੱਲ ਸਿੱਖ ਸੋਲਜਰ ਸਿੰਗਾਪੁਰ ਹਾਂਗਕਾਂਗ 'ਚ ਰਹਿਣਗੇ 50,000 ਦੇ ਕਰੀਬ ਜਿਹੜੇ ਆਲਰੇਡੀ ਸਨ ਔਰ ਉਹ ਸਿੱਖਾਂ ਨੂੰ ਅਗਲੇ 25-30 ਸਾਲ ਉਹਨਾਂ ਦੀ ਫੌਜ ਨੂੰ ਟ੍ਰੇਨ ਕਰਨ ਜਾਂ ਉਹਦੇ ਨਾਲ ਵੀ ਸੰਬੰਧ ਰੱਖਣਾ ਚਾਹੁੰਦੇ ਸੀ। ਸੋ ਜੇ ਤਾਂ ਸਿੱਖ ਕੋਈ ਇਸ ਕਿਸਮ ਦੀਆਂ ਜਿਹੜੀਆਂ ਪ੍ਰਪੋਜ਼ਲ ਸੀ ਉਹਨਾਂ ਦੇ ਉੱਤੇ ਕੋਈ ਅਮਲ ਦਰਾਮਦ ਕਰਦੇ ਤੇ ਜ਼ਾਹਰ ਹੈ ਕਿ ਬ੍ਰਿਟਿਸ਼ਰਸ ਦੀ ਮਿਹਰਬਾਨੀ ਫਿਰ ਸਿੱਖਾਂ ਦੇ ਉੱਤੇ ਵੀ ਹੁੰਦੀ ਜਾਂ ਉਹ ਸਟੇਟ ਦੇ ਉੱਤੇ ਵੀ ਹੁੰਦੀ। ਬੁਲਾ ਕੇ ਮੈਂ ਸਮਝਦਾ ਹੈ ਕਿ ਇੰਡੀਆ ਦੇ ਵਿੱਚ ਔਰ ਜੇ ਅਸੀਂ ਇਸ 67 ਸਾਲ ਦੇ ਪੀਰੀਅਡ 'ਚ ਦੇਖੀਏ ਕਿ ਜਿਸ ਤਰੀਕੇ ਨਾਲ ਭਾਰਤ ਨੇ ਇੰਗਲੈਂਡ ਦੇ ਹਿੱਤਾਂ ਨੂੰ ਵਪਾਰਕ ਹਿੱਤਾਂ ਨੂੰ ਵਪਾਰੀ ਨੇ ਬਾਣੀਏ ਨੇ ਉਹਨਾਂ ਨੂੰ ਕੋਈ ਹੋਰ ਜ਼ੁਬਾਨੀ ਕਲਾਮੀ ਕੋਈ ਭਾਰਤ ਦੇ ਆ ਕੇ ਉਹਨਾਂ ਨੇ ਅਦਵਾੜੇ ਨਹੀਂ ਖਾਣੇ ਜਾਂ ਭਾਰਤ ਦੇ ਵਿੱਚ ਉਹਨਾਂ ਨੇ ਆ ਕੇ ਕੋਈ ਜਿਹੜੀ ਹੈ ਉੱਥੋਂ ਦੇ ਕੋਈ ਲੋਕਲ ਉਹਨਾਂ ਨੇ ਆਪਣੇ ਆਪ ਨੂੰ ਲੋਕਲ ਨਹੀਂ ਬਣਾਇਆ ਜਿਵੇਂ ਕਿ ਬਹੁਤ ਸਾਰੇ ਹੋਰ ਜਿਹੜੇ ਹਮਰਾਵਰ ਆਂਦੇ ਰਹੇ ਉੱਥੇ ਸੈਟਲ ਹੋ ਗਏ ਉਹ ਚੁੱਕੇ ਆਪਣਾ ਸਾਜ਼ੋ ਸਮਾਨ ਆ ਗਏ। ਬਾਣੀਏ ਦਾ ਇੱਕੋ ਇੱਕ ਇੰਟਰਸਟ ਹੁੰਦਾ ਹੈ ਉਹ ਹੁੰਦੇ ਨੇ ਆਰਥਿਕ ਹਿੱਤ ਔਰ ਜਿਵੇਂ ਜਿਹੜਾ ਇੱਕ ਦੇਸੀ ਬਾਣੀਏ ਬਾਰੇ ਇੱਕ ਲਤੀਫਾ ਹੈ ਕਿ ਵੀ ਉਹ ਮਰ ਗਿਆ ਜਮਰਾਜ ਦੇ ਪੇਸ਼ ਹੋਇਆ ਉਸਨੇ ਉਹਨੂੰ ਪੁੱਛਿਆ ਕਿ ਲਾਲਾ ਜੀ ਬਤਾਓ स्वर्ग में जाना है नरक में जाना है ਉਹ ਕਹਿੰਦਾ 2 ਪੈਸੇ ਜ਼ਿਆਦਾ ਕਹਾਂ ਮਿਲेंगे तो ਉਹਦੇ ਲਈ ਤਾਂ ਜਿਹੜਾ ਇੰਟਰਸਟ ਹੈ ਉਹ 2 ਪੈਸੇ ਨੇ ਉਹ ਜੇ 2 ਪੈਸੇ ਵੱਧ ਨੂੰ ਭਾਵੇਂ ਨਰਕਾਂ 'ਚ ਸੁੱਟ ਦਿਓ। ਸੋ ਇਹੀ ਲਤੀਫਾ ਅੰਗਰੇਜ਼ਾਂ ਦਾ ਵੀ ਟੁੱਕਦਾ ਹੈ ਉਹਨਾਂ ਦਾ ਕੋਈ ਦੋਸਤ ਕੋਈ ਦੁਸ਼ਮਣ ਨਹੀਂ ਉਹਨਾਂ ਦੇ ਆਰਥਿਕ ਹਿੱਤ ਨੇ ਔਰ ਜੇ ਇਹਨਾਂ 67 ਸਾਲਾਂ 'ਚ ਇੰਗਲੈਂਡ ਦੀ ਭਾਰਤ ਦੇ ਨਾਲ ਫਰੈਂਡਲੀ ਪਹੁੰਚ ਅਪਰੋਚ ਔਰ ਇੰਦਰਾ ਗਾਂਧੀ ਨੂੰ ਆਊਟ ਆਫ ਦਾ ਵੇ ਜਾ ਕੇ ਹੈਲਪ ਕਰਨਾ ਔਰ ਇਸ ਸਾਰੇ ਦੇ ਬਾਵਜੂਦ ਜੇ ਅਸੀਂ ਦੇਖੀਏ ਕਿ ਅੱਜ ਵੀ 84 ਤੋਂ ਬਾਅਦ ਜਿਵੇਂ ਰਾਜੀਵ ਗਾਂਧੀ ਦੇ ਨਾਲ ਉਹਨਾਂ ਨੇ ਡੀਲ ਬਣਾਈ ਹਾਲਾਂਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਸੀ ਲੇਕਿਨ ਉਹਨਾਂ ਦੇ 3rd ਰੇਟ ਜਹਾਜ਼ ਜਗੁਆਰ ਜਿਹੜੇ ਸੀ ਜਿਹੜੇ ਆਰਮੀ ਦੇ 에ਅਰ ਫੋਰਸ ਜਿਹੜੇ ਇੰਡੀਅਨ ਆਫੀਸ਼ੀਅਲ ਸੀ ਉਹਨਾਂ ਨੇ ਰਿਜੈਕਟ ਕੀਤੇ ਹੋਏ ਸੀ। ਰਾਜੀਵ ਗਾਂਧੀ ਦੇ ਨਾਲ ਉਹਨਾਂ ਨੇ ਜਿਹੜੀ ਹੈ ਡੀਲ ਬਣਾਈ ਕਿ ਜੀ ਤੁਸੀਂ ਸਾਡੇ ਜਗੁਆਰ ਖਰੀਦੋ ਅਸੀਂ ਜਿਹੜਾ ਇੱਥੇ ਸਿੱਖਾਂ ਦੀ ਆਵਾਜ਼ ਨਹੀਂ ਉੱਠਣ ਦਿੰਦੇ। ਸੋ ਮਾਰਗਰੇਟ ਥੈਚਰ ਨੇ ਤਾਂ ਜੋ ਕੀਤਾ 84 ਚ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਈਵਨ ਉਸ ਸਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜਾ ਲੰਡਨ ਦੇ ਵਿੱਚ ਜਲੂਸ ਨਹੀਂ ਸੀ ਨਿਕਲਣ ਦਿੱਤਾ ਗਿਆ ਕਿ ਜੀ ਉੱਥੇ ਜਿਹੜਾ ਖਾਲਿਸਤਾਨ ਦਾ ਝੰਡਾ ਲਹਿਰਾ ਦੇਣਗੇ ਦੂਸਰਾ ਹੋਏਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਮੈਂ ਜੁਗਰਾਜ ਸਿੰਘ ਹੋਰਾਂ ਦੀ ਉਸ ਆਰਟੀਕਲ ਬੇਸ ਹੋਰ ਡਿਟੇਲ ਤਾਂ ਨਹੀਂ ਜਾਵਾਂਗਾ ਕਿ ਵੀ ਇਹ ਤਾਂ ਨਹੀਂ ਹੈ ਕਿ ਵੀ ਕੋਈ ਇੰਡੀਅਨ ਜਿਹੜੇ ਨੇ ਰੋਜ਼ ਜਾ ਕੇ ਪੁੱਛਦੇ ਨੇ ਉਹਨਾਂ ਨੂੰ ਕਿ ਜੀ ਅਸੀਂ ਕੀ ਕਰੀਏ ਕੀ ਨਾ ਕਰੀਏ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦੀਆਂ ਨੀਤੀਆਂ ਇਹ ਸਾਰੇ ਸਾਲਾਂ 'ਚ ਆਰਥਿਕ ਨੀਤੀਆਂ ਵੀ ਉਹੀ ਜਿਹੜੇ ਟਾਟੇ ਬਿਰਲੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਜਿਹੜੇ ਰੱਜੇ ਔਰ ਉਹਨਾਂ ਦੇ ਜਿਹੜੇ ਰਾਏ ਬਹਾਦਰ ਔਰ ਦੂਜੇ ਸਰਦਾਰ ਬਹਾਦਰ ਔਰ ਖਾਨ ਬਹਾਦਰ ਸੀ ਉਹ ਇਸ ਇੰਡੀਅਨ ਸਿਸਟਮ ਦੇ ਵਿੱਚ ਵੀ ਪ੍ਰੋਸਪਰ ਹੋਏ ਔਰ ਲਗਾਤਾਰਤਾ ਦੇ ਨਾਲ ਅੱਜ ਵੀ ਜੇ
ਬ੍ਰਿਟਨ ਦੇ ਵਿੱਚ ਉਹਨਾਂ ਦੇ ਹਿੱਤ ਨੇ ਇੰਡੀਆ ਦੇ। ਔਰ ਡੇਵਿਡ ਕੈਮਰੋਨ ਦਾ ਪੀਰੀਅਡ ਦੇਖੀਏ ਜਾਂ ਉਸ ਤੋਂ ਬਾਅਦ ਜਿਹੜੀ ਹੁਣ ਨਵੀਂ ਮਾਈ ਆਈ ਹੈ ਕੀ ਕਰੇਗੀ, ਪਰ ਕੁੱਲ ਮਿਲਾ ਕੇ ਇੰਡੀਆ ਬਹੁਤਾ ਫਿਕਰਮੰਦ ਨਹੀਂ ਹੁੰਦਾ ਇੰਗਲੈਂਡ ਦੀ ਚੇਂਜ ਤੋਂ, ਕਿਉਂਕਿ ਅਲਟੀਮੇਟਲੀ ਇਹਨਾਂ ਦੀਆਂ ਨੀਤੀਆਂ ਪ੍ਰੋ ਬ੍ਰਿਟਿਸ਼ ਹੀ ਨੇ ਤੇ ਬ੍ਰਿਟਿਸ਼ ਦੇ ਜਿਹੜੇ ਆਰਥਿਕ ਹਿੱਤ ਨੇ ਉਹ ਭਾਰਤ ਦੇ ਵਿੱਚ ਪੂਰੇ ਹੁੰਦੇ ਨੇ। ਸੋ ਇਹਨੂੰ ਕਿਹਾ ਜਾ ਸਕਦਾ ਹੈ ਕਿ ਭਾਈ ਠੀਕ ਹੈ, ਝੰਡਾ ਆਪਣਾ ਹੋ ਗਿਆ, ਉਹਨਾਂ ਦੇ ਬਣਾਏ ਹੋਏ ਪਾਰਲੀਮੈਂਟ ਭਵਨ, ਰਾਸ਼ਟਰਪਤੀ ਭਵਨ, ਵਾਇਸਰਾਏ ਪੈਲੇਸ ਦੇ ਵਿੱਚ ਇਹਨਾਂ ਦੇ ਦੇਸੀ ਜਾ ਬੈਠੇ ਨੇ, ਲੇਕਿਨ ਬਾਕੀ ਸਾਰਾ ਪੈਟਰਨ ਜਿਹੜਾ ਔਰ ਜਿਹੜੀਆਂ ਆਰਥਿਕ ਤੌਰ ਦੇ ਉੱਤੇ ਬ੍ਰਿਟਿਸ਼ ਕੰਪਨੀਆਂ ਦੇ ਜਿਹੜੇ ਹੱਕ ਨੇ ਉਹ ਅੱਜ ਵੀ ਭਾਰਤ ਦੇ ਵਿੱਚ ਉਹੀ ਮਹਿਫੂਜ਼ ਨੇ ਜਿਵੇਂ 47 ਤੋਂ ਪਹਿਲਾਂ ਸਨ। ਜੀ ਡਾਕਟਰ ਸਾਹਿਬ, ਬਿਲਕੁਲ ਅਸੀਂ ਤੁਹਾਡੇ ਹੋਰ ਵੀ ਵਿਚਾਰ ਜਾਣਨਾ ਚਾਹਾਂਗੇ। ਸਾਡੇ ਕੋਲ ਸਾਡੇ ਦਰਸ਼ਕਾਂ ਦੀਆਂ ਈਮੇਲਸ ਆਈਆਂ ਤੇ ਮੈਸੇਜ ਵੀ ਆਏ ਨੇ, ਪਰ ਬ੍ਰੇਕ ਲੈਣ ਤੋਂ ਬਾਅਦ। ਦਰਸ਼ਕੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।